ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਬੁਲੇਟਿਨ ਦੀ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਪੰਜਾਬ ਤੋਂ ਗੁਰਇਕਬਾਲ ਸਿੰਘ ਬਰਾੜ, ਸਾਡੇ ਸਹਿਯੋਗੀ, ਜੋ ਕਿ ਵੀਡੀਓ ਕਾਲ ਰਾਹੀਂ ਸਾਡੇ ਨਾਲ ਮੌਜੂਦ ਨੇ। ਗੁਰਇਕਬਾਲ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਸਤਿ ਸ਼੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਜੁੜਦੇ ਆ ਜੀ। ਬਰਾੜ ਸਾਹਿਬ, ਕੱਲ ਮੰਤਰੀ ਮੰਡਲ ਦੀ ਬੈਠਕ ਹੋਈ ਹੈ ਜੀ ਪੰਜਾਬ ਦੀ। ਸੋ ਕਾਫੀ ਸਾਰੇ ਜਿਹੜੇ ਮੁੱਦੇ ਸਨ ਵਿਚਾਰੇ ਗਏ। ਉਸ ਤੋਂ ਬਾਅਦ ਹਜ਼ਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਵੀ ਕਹੀ ਗਈ ਹੈ, ਜਿਸ ਦੇ ਵਿੱਚ ਫੈਸਲੇ ਲਏ ਗਏ ਨੇ। ਬਹੁਤ ਸਾਰੇ ਮੁੱਦੇ ਵਿਚਾਰੇ ਗਏ, ਜਿਸ ਦੇ ਵਿੱਚ ਇਹ ਵੀ ਮੁੱਦਾ ਸੀ ਕਿ ਕਿਸਾਨਾਂ ਦੇ ਮੁੱਦੇ ਵਿਚਾਰੇ ਜਾਣਗੇ। ਖਾਸ ਕਰਕੇ ਕੇਂਦਰੀ ਜਿਹੜੇ ਕਾਲੇ ਕਾਨੂੰਨ ਬਣੇ ਨੇ ਉਹਨਾਂ ਨੂੰ ਮੂਲੋਂ ਰੱਦ ਕਰਨ ਦੀ ਗੱਲ ਕੀਤੀ ਗਈ। ਪਰ ਇਹ ਸਾਰੇ ਮੁੱਦੇ ਉਹਨਾਂ ਮੁੱਦਿਆਂ ਦੇ ਉੱਤੇ ਭਾਰੂ ਪੈ ਗਏ। ਕਿਸਾਨਾਂ ਦੀ ਗੱਲ ਕਰਦਾ ਕੋਈ ਨਜ਼ਰ ਨਹੀਂ ਆਇਆ। ਤੇ ਨਾਲ ਹੀ ਨਵਜੋਤ ਸਿੱਧੂ ਦੀ ਜੇਕਰ ਗੱਲ ਕੀਤੀ ਜਾਵੇ, ਉਹਨਾਂ ਨੇ ਆਪਣਾ ਨਵਾਂ ਹੀ ਕੋਈ ਰੇੜਕਾ ਸ਼ੁਰੂ ਕੀਤਾ ਹੋਇਆ, ਕਿਉਂਕਿ ਹੁਣੇ ਉਹਨਾਂ ਨੇ ਬਿਆਨ ਦਿੱਤੇ ਨੇ। ਉਹ ਲਗਾਤਾਰ ਆਪਣੀ ਪਾਰਟੀ ਦੇ ਖਿਲਾਫ ਬੋਲ ਰਹੇ ਨੇ, ਪ੍ਰਚਾਰ ਕਰ ਰਹੇ ਨੇ। ਹੁਣ ਉਹਨਾਂ ਨੇ ਇਹ ਕਿਹਾ ਕਿ ਚਰਨਜੀਤ ਚੰਨੀ ਨੂੰ ਮੈਂ ਥੋੜੀ ਮੁੱਖ ਮੰਤਰੀ ਬਣਾਇਆ। ਹਰਜਿੰਦ, ਬਿਲਕੁਲ। ਜੇ ਤੁਸੀਂ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦੇ ਹੋ, ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਦੀ ਗੱਲ ਕਰਦੇ ਹੋ ਤਾਂ ਉਹਨਾਂ ਵੱਲੋਂ ਲਗਾਤਾਰ ਉਹ ਫੈਸਲੇ ਲਏ ਜਾ ਰਹੇ ਆ ਜਿਹੜੇ ਕਿ 2017 ਦੇ ਇਲੈਕਸ਼ਨ ਦੌਰਾਨ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਕਾਮਿਆਂ ਨਾਲ, ਪੰਜਾਬ ਦੀ ਇਸ ਧਰਤੀ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ, ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਮੈਨੂੰ ਲੱਗਦਾ ਇਸ ਸਮੇਂ ਕੀਤੀ ਜਾ ਰਹੀ ਹੈ। ਕਿਉਂਕਿ ਲਗਭਗ 6 ਮਹੀਨਿਆਂ ਤੋਂ ਵੀ ਘੱਟ ਦਾ ਜਿਹੜਾ ਸਮਾਂ ਹੈ ਸਰਕਾਰ ਕੋਲੇ ਬਾਕੀ ਹੈ। ਸਰਕਾਰ ਨੇ ਲੋਕਾਂ ਕੋਲੇ ਜਾਣਾ, ਲੋਕਾਂ ਦੇ ਘਰਾਂ ਦੇ ਵਿੱਚ ਜਾਣਾ, ਵੋਟਾਂ ਮੰਗਣੀਆਂ। ਤੇ ਜਿਸ ਤਰੀਕੇ ਨਾਲ ਲਗਾਤਾਰ ਕਾਂਗਰਸ ਪਾਰਟੀ ਦਾ ਵਿਰੋਧ ਹੋਇਆ ਸੀ, ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਹੋਇਆ ਸੀ, ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾਇਆ ਗਿਆ। ਤਾਂ ਮੈਨੂੰ ਲੱਗਦਾ ਕਿ ਉਹਦੀ ਭਰਪਾਈ 4.5 ਸਾਲ ਜਿਹੜੇ ਕੰਮ ਨਹੀਂ ਕੀਤੇ ਗਏ, 4.5 ਸਾਲ ਜਿਹੜੀ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਸੁਣਿਆ ਗਿਆ, ਸਮਝਿਆ ਗਿਆ, ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ, ਉਹਦੀ ਭਰਪਾਈ ਕਰਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਲੱਗੇ ਹੋਏ ਨਜ਼ਰ ਆ ਰਹੇ ਆ। ਲਗਾਤਾਰ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਸਰਕਾਰਾਂ ਦੀ ਕੋਈ ਜਵਾਬਦੇਹੀ ਉਹਨਾਂ ਦੇ ਮੈਨੀਫੈਸਟੋ ਦੇ ਸੰਬੰਧ ਦੇ ਵਿੱਚ, ਉਹਨਾਂ ਵੱਲੋਂ ਕੀਤੇ ਹੋਏ ਵਾਅਦਿਆਂ ਦੇ ਸੰਬੰਧ ਦੇ ਵਿੱਚ ਕੀ ਬਣਦੀ ਹੈ? ਕਿ ਇਸੇ ਤਰ੍ਹਾਂ ਹੀ ਹੁੰਦਾ ਆਊਗਾ, ਅਗਲੀ ਸਰਕਾਰ ਚੁਣੀ ਜਾਊਗੀ, ਫਿਰ ਵਾਅਦੇ ਕੀਤੇ ਜਾਣਗੇ ਤੇ ਉਹਨਾਂ ਵਾਅਦਿਆਂ ਨੂੰ ਪੂਰਾ ਉਦੋਂ ਕੀਤਾ ਜਾਊਗਾ ਜਦੋਂ ਲੋਕਾਂ ਦੀ ਕਚਹਿਰੀ ਦੇ ਵਿੱਚ ਦੁਬਾਰਾ ਹਾਜ਼ਰ ਹੋਣਾ ਪਊਗਾ, ਲੋਕਾਂ ਦੀ ਕਚਹਿਰੀ ਦੇ ਵਿੱਚ ਦੁਬਾਰਾ ਪੇਸ਼ ਹੋਣਾ ਪਊਗਾ। ਇਹ ਇੱਕ ਬੜੀ ਵੱਡੀ ਤਰਾਸਦੀ ਹੈ, ਪੰਜਾਬ ਦੀ ਨਹੀਂ ਸਗੋਂ ਪੂਰੇ ਭਾਰਤ ਦੀ ਤਰਾਸਦੀ ਹੈ। ਕਿਉਂਕਿ ਵਾਅਦੇ ਕੇਂਦਰ ਵੱਲੋਂ ਵੀ ਕੀਤੇ ਗਏ, ਭਾਜਪਾ ਸਰਕਾਰ ਵੱਲੋਂ ਕੀਤੇ ਗਏ, ਨਰਿੰਦਰ ਮੋਦੀ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ, ਪਰ ਉਹਨਾਂ ਵਾਅਦਿਆਂ ਦੇ ਵਿੱਚੋਂ ਨਿਬੜਿਆ ਕੀ, ਮਿਲਿਆ ਕੀ, ਆਮ ਲੋਕਾਂ ਦੇ ਹਿੱਸੇ ਕੀ ਆਇਆ, ਇਹ ਤੋਂ ਅਸੀਂ ਸਾਰੇ ਹੀ ਭਲੀ ਭਾਂਤ ਜਾਣੂ ਆ। ਸੋ ਅਸੀਂ ਅੱਜ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਫੈਸਲੇ ਲਏ ਗਏ ਆ, ਕੱਚੇ ਮੁਲਾਜ਼ਮਾਂ ਦੀ ਤੁਸੀਂ ਗੱਲ ਕੀਤੀ ਹੈ। ਕੱਚੇ ਮੁਲਾਜ਼ਮ ਆ ਜਿਹੜੇ, ਮੈਂ ਸਮਝਦਾ ਕਿ ਬਹੁਤ ਵੱਡੀ ਦੁਰਦਸ਼ਾ ਦੇ ਵਿੱਚੋਂ ਲੰਘ ਰਹੇ ਸੀ। ਉਹਨਾਂ ਦੀ ਜਿਹੜੀ ਸਥਿਤੀ ਆ ਬਹੁਤ ਮਾੜੀ ਸੀ, ਕਿਉਂਕਿ 10-10 ਸਾਲਾਂ ਤੋਂ 15-15 ਸਾਲਾਂ ਤੋਂ ਲਗਾਤਾਰ ਬਹੁਤ ਘੱਟ ਵੇਤਨ ਦੇ ਉੱਪਰ ਉਹਨਾਂ ਵੱਲੋਂ ਉਹਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਸੀ। ਸਰਕਾਰੀ ਅਦਾਰਿਆਂ ਦੇ ਵਿੱਚ ਹੁੰਦੇ ਹੋਏ ਵੀ ਉਹਨਾਂ ਦਾ ਜਿਹੜਾ ਸ਼ੋਸ਼ਣ ਹੈ ਸਰਕਾਰ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ। ਠੇਕੇਦਾਰੀ ਸਿਸਟਮ ਦੇ ਅਧੀਨ ਇਹਨਾਂ ਕਾਮਿਆਂ ਨੂੰ, ਇਹਨਾਂ ਦੀਆਂ ਸੀਟਾਂ ਦੇ ਬਰਾਬਰ ਬੈਠੇ ਹੋਏ ਕਾਮਿਆਂ ਤੋਂ ਬਹੁਤ ਘੱਟ ਜਿਹੜਾ ਵੇਤਨ ਹੈ ਉਹ ਦਿੱਤਾ ਜਾ ਰਿਹਾ ਸੀ। ਸਰਕਾਰ 2000 ਜਿਹੜੀ ਕੈਪਟਨ ਸਰਕਾਰ ਤੋਂ ਪਹਿਲਾਂ ਸਰਕਾਰ ਸੀ, ਅਕਾਲੀ ਦਲ ਸਰਕਾਰ ਵੱਲੋਂ ਵੀ ਇਹੀ ਲਾਰਾ ਲਾਇਆ ਗਿਆ। ਐਂਡ ਤੇ ਇੱਕ ਐਕਟ ਪਾਸ ਕੀਤਾ ਗਿਆ, ਉਸ ਐਕਟ ਨੂੰ 2016 ਦਾ ਐਕਟ ਕਿਹਾ ਜਾਂਦਾ ਹੈ। ਉਹਦੇ ਵਿੱਚ ਵੀ ਕੁਝ ਨਾ ਨਿਬੜਿਆ ਤੇ ਇਹਨਾਂ ਕਾਮਿਆਂ ਨੂੰ ਮੈਨੂੰ ਲੱਗਦਾ ਕਿ ਹੁਣ ਫੇਰ ਉਸ ਤੋਂ ਅੱਗੇ 4.5 ਸਾਲ ਦਾ ਸਮਾਂ ਲੰਘਾਉਣਾ ਪਿਆ। ਪਰ ਗੱਲ ਇੱਥੇ ਵੀ ਦੇਖਣ ਵਾਲੀ ਹੈ ਕਿ ਕਿਹਨਾਂ ਸ਼ਰਤਾਂ ਦੇ ਅਧੀਨ ਇਹਨਾਂ ਨੂੰ ਪੱਕਾ ਕੀਤਾ ਜਾਂਦਾ, ਕਿਹੜੀਆਂ ਟਰਮ ਐਂਡ ਕੰਡੀਸ਼ਨਸ ਇਹਨਾਂ ਕਾਮਿਆਂ ਦੇ ਉੱਪਰ ਲਗਾਈਆਂ ਜਾਂਦੀਆਂ। ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਜਿਹੜਾ ਪੱਕੇ ਕਰਨ ਤੇ ਬਾਅਦ ਅਗਰ ਇਹ ਬਿੱਲ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਂਦਾ, ਇਸ ਬਿੱਲ ਦੇ ਅਧੀਨ ਜਿਹੜੇ ਕਾਮੇ ਪੱਕੇ ਕੀਤੇ ਜਾਣਗੇ ਉਹਨਾਂ ਨੂੰ ਫਿਰ ਪ੍ਰੋਬੇਸ਼ਨ ਪੀਰੀਅਡ ਦੇ ਨਾਮ ਦੇ ਉੱਪਰ ਜਿਹੜਾ ਘੱਟ ਵੇਤਨ ਹੈ, ਸਿੱਧੇ ਤੌਰ ਤੇ ਮੈਂ ਕਹਾਂ ਤਾਂ ਸ਼ੋਸ਼ਣ ਦੁਬਾਰਾ ਫਿਰ ਸਰਕਾਰ ਵੱਲੋਂ 2 ਜਾਂ 3 ਸਾਲ ਲਈ ਕੀਤਾ ਜਾਣਾ, ਜਿਹਦੀਆਂ ਟਰਮ ਐਂਡ ਕੰਡੀਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਸਭ ਦੇ ਸਾਹਮਣੇ ਆ ਜਾਣਗੀਆਂ। ਹਾਂਜੀ ਜੀ ਗੱਲ ਚੱਲ ਰਹੀ ਸੀ ਬਰਾੜ ਸਾਹਿਬ ਨਵਜੋਤ ਸਿੱਧੂ ਦੀ, ਕਿ ਨਵਜੋਤ ਸਿੰਘ ਸਿੱਧੂ ਜਿਹੜੇ ਹੈਗੇ ਨੇ ਆਪਣੀ ਪਾਰਟੀ ਦੇ ਖਿਲਾਫ ਕਿਉਂ ਆਵਾਜ਼ ਬੁਲੰਦ ਕਰ ਰਹੇ ਨੇ ਲਗਾਤਾਰ ਹੀ। ਉਹ ਤੋਂ ਬਾਅਦ ਚਰਨਜੀਤ ਚੰਨੀ ਦੇ ਨਾਲ ਲਗਾਤਾਰ ਨਜ਼ਰ ਆ ਰਹੇ ਨੇ। ਹੁਣ ਚਰਨਜੀਤ ਚੰਨੀ ਨੂੰ ਵੀ ਉਹ ਲੱਗਦਾ ਆੜੇ ਹੱਥੀ ਲੈਣ ਦੇ ਰੌਜ਼ ਦੇ ਵਿੱਚ ਨੇ, ਜਿਹਦੇ ਬਾਰੇ ਉਹਨਾਂ ਨੇ ਆਪਣੀ ਬਿਆਨਬਾਜ਼ੀ ਕੀਤੀ ਹੈ ਕਿ ਚਰਨਜੀਤ ਚੰਨੀ ਨੂੰ ਨਾ ਮੁੱਖ ਮੰਤਰੀ ਨਹੀਂ ਬਣਾਇਆ। ਦੇਖੋ ਹਰਜਿੰਦ, ਬਿਲਕੁਲ ਇਹ ਆਮ ਲੋਕਾਂ ਨੂੰ ਸਮਝ ਨਹੀਂ ਆ ਰਿਹਾ, ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਸਮਝ ਨਹੀਂ ਆ ਰਿਹਾ, ਆਪੋਜੀਸ਼ਨ ਨੂੰ ਸਮਝ ਨਹੀਂ ਆ ਰਿਹਾ ਕਿ ਆਖਿਰ ਕਾਂਗਰਸ ਦੇ ਵਿੱਚ ਹੋ ਕੀ ਰਿਹਾ। ਮੁੱਖ ਮੰਤਰੀ ਬਦਲੇ ਗਏ, ਮੁੱਖ ਮੰਤਰੀ ਬਦਲਣ ਦੇ ਨਾਲ ਨਾਲ ਪ੍ਰਧਾਨਗੀ
ਜਿਹੜੀ ਹੈ ਨਵਜੋਤ ਸਿੰਘ ਸਿੱਧੂ ਕੋਲੇ ਆਉਂਦੀ ਹੈ ਤੇ ਨਵਜੋਤ ਸਿੰਘ ਸਿੱਧੂ ਜੋ ਕਿ ਪਹਿਲਾਂ ਹੀ ਬੜੇ ਬੇਬਾਕ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ, ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਦੇ ਖਿਲਾਫ ਬੋਲਦੇ ਰਹੇ ਆ। ਉਹਨਾਂ ਦੇ ਕੰਮਾਂ ਸੰਬੰਧੀ 4.5 ਸਾਲ ਸਰਕਾਰ ਦਾ ਜਿਹੜਾ ਸਮਾਂ ਬੀਤਿਆ ਉਸ ਸੰਬੰਧੀ ਲਗਾਤਾਰ ਗੱਲਬਾਤ ਕਰਦੇ ਰਹੇ ਆ। ਖਾਸ ਕਰਕੇ ਜੇ ਗੱਲ ਕਰੀਏ ਤਾਂ ਨਸ਼ੇ ਅਤੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਬਹੁਤ ਜ਼ਿਆਦਾ ਸਰਗਰਮੀ ਉਹਨਾਂ ਵੱਲੋਂ ਦਿਖਾਈ ਗਈ ਹੈ। ਪਰ ਮੁੱਖ ਮੰਤਰੀ ਬਦਲਣ ਦੇ ਬਾਅਦ, ਸਰਦਾਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਹਾਲਾਤ ਕੋਈ ਬਹੁਤੇ ਚੇਂਜ ਨਹੀਂ ਹੋਏ ਜੀ। ਉਹਨਾਂ ਹਾਲਾਤਾਂ ਦੇ ਵਿੱਚ ਫਿਰ ਦੁਬਾਰਾ ਜਿਹੜਾ ਨਵਜੋਤ ਸਿੰਘ ਸਿੱਧੂ ਵੱਲੋਂ ਬਿਆਨ ਦਾਗੇ ਜਾ ਰਹੇ ਆ, ਪ੍ਰੈਸ ਕਾਨਫਰੰਸ ਕੀਤੀਆਂ ਜਾ ਰਹੀਆਂ, ਆਪਣੇ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ। ਸੋ ਜਿੱਥੋਂ ਤੱਕ ਮੈਂ ਸਮਝਦਾ ਕਿ ਜਿੱਥੇ ਹਾਈ ਕਮਾਂਡ ਦੀ ਗੱਲ ਆਉਂਦੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਹਾਈ ਕਮਾਂਡ ਦੀ ਸਹਿਮਤੀ ਤੋਂ ਬਿਨਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਰਹੀਆਂ। ਹੋ ਸਕਦਾ ਇੱਕ ਕਿਆਸਾਈ ਲਗਾਈ ਜਾ ਰਹੀ ਹੈ ਕਿ ਜਿਹੜੀ ਇਹ ਪੂਰੀ ਜਿਹੜੀ ਸਿਸਟਮ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ, ਇਹ ਕਿਸੇ ਪਲਾਨ ਦਾ ਹਿੱਸਾ ਹੋਵੇ, ਇਹ ਕਿਸੇ ਨੀਤੀ ਦਾ ਹਿੱਸਾ ਹੋਵੇ, ਕਿਉਂਕਿ ਪ੍ਰਸ਼ਾਂਤ ਕਿਸ਼ੋਰ ਵਰਗੇ ਨੀਤੀ ਘਾੜੇ ਜਿਹੜੇ ਬੈਠੇ ਆ, ਜਿਹੜੇ ਕਿ ਲੋਕਾਂ ਨੂੰ ਵਰਗਲਾਉਣ ਦੇ ਵਿੱਚ ਮੁਹਾਰਤ ਉਹਨਾਂ ਨੂੰ ਹਾਸਲ ਹੈ, ਲੋਕਾਂ ਨੂੰ ਕਿਸ ਤਰ੍ਹਾਂ ਜਿਹੜਾ ਆਪਣੇ ਵੱਲ ਕਰਨਾ ਹੈ, ਕਿਸ ਤਰ੍ਹਾਂ ਲੋਕਾਂ ਨੂੰ ਵਿੱਚ ਖਿੱਚ ਪੈਦਾ ਕਰਨੀ ਹੈ, ਇਸ ਤਰ੍ਹਾਂ ਦੀਆਂ ਨੀਤੀਆਂ ਉਹਨਾਂ ਵੱਲੋਂ ਲਗਾਤਾਰ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਬਣਾਈਆਂ ਗਈਆਂ, ਵੱਖ-ਵੱਖ ਪਾਰਟੀਆਂ ਵਾਸਤੇ ਉਹਨਾਂ ਵੱਲੋਂ ਨੀਤੀਆਂ ਬਣਾਈਆਂ ਗਈਆਂ। ਕਿਉਂਕਿ ਦੇਖੋ, ਇੱਕ ਪਾਰਟੀ ਪ੍ਰਧਾਨ ਆਪਣੀ ਪਾਰਟੀ ਦੇ ਹੀ ਮੁੱਖ ਮੰਤਰੀ ਦੇ ਖਿਲਾਫ ਬੋਲ ਰਿਹਾ ਤੇ ਹਾਈ ਕਮਾਂਡ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਐਕਸ਼ਨ ਨਾ ਲਿਆ ਜਾਣਾ, ਇਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਲਗਾਤਾਰ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਦੇ ਗੇੜੇ ਕਢਾਏ ਜਾ ਰਹੇ ਹੈ, ਗੱਲਬਾਤ ਦੇ ਦੌਰ ਵਾਸਤੇ ਬੁਲਾਇਆ ਜਾ ਰਿਹਾ ਹੈ। ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ, ਉਹਨਾਂ ਦੇ ਖਿਲਾਫ ਹਾਈ ਕਮਾਂਡ ਦਾ ਕੋਈ ਬਿਆਨ ਹੈ ਜਿਹੜਾ ਉਹ ਨਹੀਂ ਆ ਰਿਹਾ। ਜੋ ਜੇ ਆਪਾਂ ਅਗਲੀ ਗੱਲ ਕਰੀਏ ਤਾਂ ਪਾਰਟੀ ਦੇ ਜੋ ਸੀਨੀਅਰ ਨੇਤਾ ਨੇ ਉਹ ਵੀ ਬਿਲਕੁਲ ਸ਼ਾਂਤ ਨਜ਼ਰ ਆ ਰਹੇ ਹੈ। ਸੋ ਕਿਤੇ ਨਾ ਕਿਤੇ ਇਹ ਕਿਸੇ ਨੀਤੀ ਦਾ ਹਿੱਸਾ ਹੋ ਸਕਦਾ। ਬਾਕੀ ਸਾਰਾ ਕੁਝ ਜਿਹੜਾ ਰਾਜਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆ ਜਾਣਾ, ਦੇਖਣ ਵਾਲੀ ਗੱਲ ਹੋਊਗੀ ਕਿ ਇਹਦੇ ਪਿੱਛੇ ਆਖਰ ਚੱਲ ਕੀ ਰਿਹਾ ਜੀ। ਗੱਲ ਕਰਦੇ ਹਾਂ ਜੀ ਕਿਸਾਨਾਂ ਦੀ। 26 ਨਵੰਬਰ ਇਤਿਹਾਸਕ ਦਿਨ ਆ ਰਿਹਾ ਜੀ। ਇਤਿਹਾਸ ਦਾ ਸਭ ਤੋਂ ਵੱਡਾ ਸੰਘਰਸ਼ ਜਿਹੜਾ ਕਿ ਕਿਸਾਨਾਂ ਨੇ ਵਿੱਢਿਆ, ਸਿੰਘੂ, ਗਾਜ਼ੀਆਬਾਦ ਤੇ ਟਿਕਰੀ, ਦਿੱਲੀ ਦੇ ਵਿੱਚ ਉਹਨਾਂ ਨੇ ਮੋਰਚੇ ਲਗਾਏ ਨੇ ਲਗਾਤਾਰ। ਸੋ 26 ਨਵੰਬਰ ਨੂੰ ਐਲਾਨ ਕਰ ਰਹੇ ਨੇ ਜੀ ਕਿਸਾਨ ਕਿ ਆਪਣੀ ਜਿਹੜੇ ਮਾਰਚ ਹੈ ਸਾਡਾ ਸੰਸਦ ਵੱਲ ਹੋਵੇਗਾ ਤੇ ਬਹੁਤ ਸਾਰੇ ਜਿਹੜੇ ਤਾਕਤਾਂ ਨੇ ਉਹਨਾਂ ਦੀ ਅੱਗੇ ਨਾਲੋਂ ਹੌਸਲਾ ਅਫਜ਼ਾਈ ਜਿਹੜੀ ਹੈਗੀ ਆ, ਜਾਂ ਕਹਿ ਲਓ ਆਤਮ ਵਿਸ਼ਵਾਸ ਹੈਗਾ, ਬਹੁਤ ਜ਼ਿਆਦਾ ਵਧਿਆ। ਕਿਸਾਨਾਂ ਨੇ ਕਿਹਾ ਕਿ ਅਸੀਂ ਪੂਰੇ ਜੋਸ਼ੋ ਖਰੋਸ਼ ਦੇ ਨਾਲ ਸੰਸਦ ਵੱਲ ਮਾਰਚ ਕਰਾਂਗੇ। ਬਿਲਕੁਲ ਹਰਜਿੰਦ, ਇਹ ਸੰਘਰਸ਼ ਆ ਜਿਹੜਾ ਇੱਕ ਦੁਨੀਆ ਨੂੰ ਇੱਕ ਨਵੀਂ ਲੀਹ ਦੇ ਉੱਪਰ ਲੈ ਕੇ ਗਿਆ। ਸੰਘਰਸ਼ਾਂ ਦੀ ਲਾਈਨ ਦੇ ਵਿੱਚ ਸਭ ਤੋਂ ਲੰਬੀ ਲਾਈਨ ਇਸ ਸੰਘਰਸ਼ ਵੱਲੋਂ ਖਿੱਚ ਦਿੱਤੀ ਗਈ ਹੈ ਤੇ ਪੰਜਾਬ ਦੇ ਲੋਕਾਂ ਦੇ ਸਬਰ ਸੰਤੋਖ ਨੂੰ, ਪੰਜਾਬ ਦੇ ਨਹੀਂ ਸਗੋਂ ਪੂਰੇ ਭਾਰਤ ਦੇ ਕਿਸਾਨਾਂ ਦੇ ਸਬਰ ਸੰਤੋਖ ਨੂੰ ਇਹਨੇ ਦੁਨੀਆ ਦੇ ਸਾਹਮਣੇ ਰੱਖਿਆ ਤੇ ਦੁਨੀਆ ਵੱਲੋਂ ਇਸ ਸੰਘਰਸ਼ ਨੂੰ ਜਿਹੜਾ ਨਮਨ ਕੀਤਾ ਜਾ ਰਿਹਾ, ਇਸ ਸੰਘਰਸ਼ ਨੂੰ ਸਲੂਟ ਕੀਤਾ ਜਾ ਰਿਹਾ। ਸੋ ਇਸ ਦੀ ਵਰ੍ਹੇਗੰਢ ਆ ਰਹੀ ਹੈ। ਇਸ ਵਰ੍ਹੇਗੰਢ ਦੌਰਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੇ ਵੱਲੋਂ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਕਿ ਅਸੀਂ ਦਿੱਲੀ ਵੱਲ ਮਾਰਚ ਕਰਾਂਗੇ, ਸੰਸਦ ਵੱਲ ਮਾਰਚ ਕਰਾਂਗੇ, ਕਿਉਂਕਿ ਸੰਸਦ ਇੱਕ ਉਹ ਮੰਦਰ ਹੈ ਜਿੱਥੇ ਕਿ ਭਾਰਤ ਦੇ ਲੋਕਾਂ ਦੇ ਆਉਣ ਵਾਲੇ ਭਵਿੱਖ ਸੰਬੰਧੀ ਫੈਸਲੇ ਕੀਤੇ ਜਾਂਦੇ ਆ। ਪਰ ਇਹ ਜੋ ਫੈਸਲੇ ਲੈਣ ਵਾਲੇ ਲੋਕ ਨੇ, ਜੋ ਇਸ ਮੰਦਰ ਦੇ ਵਿੱਚ ਬਿਰਾਜਣ ਵਾਲੇ ਲੋਕ ਨੇ, ਉਹਨਾਂ ਵੱਲੋਂ ਕਿਸ ਤਰ੍ਹਾਂ ਦੀਆਂ ਨੀਤੀਆਂ ਬਣਾਈਆਂ ਜਾਂਦੀਆਂ, ਕਿਸ ਤਰ੍ਹਾਂ ਦੇ ਫੈਸਲੇ ਉਹਨਾਂ ਵੱਲੋਂ ਕੀਤੇ ਜਾਂਦੇ ਆ, ਉਹ ਸਾਡੇ ਸਭ ਦੇ ਸਾਹਮਣੇ ਆ। ਉਸ ਮੰਦਰ ਦੇ ਬਾਹਰ ਬੈਠ ਕੇ ਜਿਹੜੇ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ, ਭਾਰਤ ਦੇ ਅੰਨਦਾਤੇ ਵੱਲੋਂ ਆਪਣੀ ਇੱਕ ਪੁਕਾਰ, ਆਪਣੀ ਇੱਕ ਅਪੀਲ ਕੀਤੀ ਜਾਣੀ ਹੈ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਆਖਿਰ ਇਹਨਾਂ ਕਿਸਾਨਾਂ ਨੂੰ ਉੱਥੋਂ ਤੱਕ, ਲੋਕਤੰਤਰ ਦੇ ਮੰਦਰ ਤੱਕ ਜਾਣ ਦੀ ਪ੍ਰਵਾਨਗੀ ਮਿਲੇਗੀ? ਕਿੱਥੇ ਰੋਕਿਆ ਜਾਂਦਾ ਹੈ, ਕਿਸ ਤਰੀਕੇ ਨਾਲ ਰੋਕਿਆ ਜਾਂਦਾ ਹੈ, ਕਿਸ ਤਰੀਕੇ ਨਾਲ ਸਰਕਾਰ ਇਸ ਫੈਸਲੇ ਨੂੰ ਲਊਗੀ, ਕਿਸ ਤਰੀਕੇ ਨਾਲ ਇਸ ਫੈਸਲੇ ਸੰਬੰਧੀ ਜਿਹੜੀ ਆਪਣੀ ਤਿਆਰੀ ਕੀਤੀ ਜਾਊਗੀ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਕਿਤੇ ਨਾ ਕਿਤੇ ਕਿਸਾਨਾਂ ਦੇ ਸਬਰ ਨੂੰ, ਕਿਸਾਨਾਂ ਦੇ ਸੰਤੋਖ ਨੂੰ ਜਿਹੜਾ ਪੂਰੀ ਦੁਨੀਆ ਵੱਲੋਂ ਸਲੂਟ ਕੀਤਾ ਜਾ ਰਿਹਾ। ਜੀ ਬਰਾੜ ਸਾਹਿਬ, ਗੱਲ ਕਰਦੇ ਹਾਂ ਜੀ ਰਫੇਲਸ ਦੀ, ਜਿਹੜੀ ਤੇ ਚਰਚਾ ਛਿੜੀ ਆ ਜੀ ਬਹੁਤ ਜ਼ਿਆਦਾ।
ਇੱਕ ਗੱਲ ਬੜੀ ਹੈਰਾਨੀਜਨਕ ਹੈ ਕਿ ਦੇਖੋ ਜਦੋਂ ਕਿਸਾਨਾਂ ਦੇ ਸੰਘਰਸ਼ ਵਿੱਢੇ ਸਨ, ਕਿਸਾਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਤੋਹਮਤਾਂ ਕਿਸਾਨਾਂ ਉੱਤੇ ਲੱਗੀਆਂ ਸਨ। ਜਿਹੜਾ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਦਾ ਸੀ ਉਹਦੇ ਘਰ ਦੇ ਵਿੱਚ ਖਾਸ ਕਰਕੇ ਜਿਹੜੇ ਬਾਲੀਵੁੱਡ ਸਿਤਾਰਿਆਂ, ਵਿਜੀਲੈਂਸ ਬਿਊਰੋ ਦੀ ਟੀਮ ਚਲੇਗੀ, SIT ਦੇ ਛਾਪੇ ਚਲੇ ਗਏ, ਉੱਥੇ ਵੱਡੀ ਸਪੈਸ਼ਲ ਇੱਕ ਟੀਮਾਂ ਬਣਾਈਆਂ ਜਾਂਦੀਆਂ ਸਨ। ਸੋ ਇਹ ਜਿਹੜਾ ਵਰਤਾਰਾ ਸੀ ਉਹਨਾਂ ਖਿਲਾਫ ਬੜਾ ਜਿਹੜਾ ਮੈਂ ਆਪਾਂ ਕਹਿ ਲਈਏ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ, ਜਾਂ ਜਿਹੜੇ ਬਾਹਰਲੇ ਮੁਲਕਾਂ 'ਚ ਖਾਸ ਕਰਕੇ ਗ੍ਰੇਟਾ ਥਨਬਰਗ ਜਿਹੜੀ ਵਾਤਾਵਰਣ ਪ੍ਰੇਮੀ ਆ ਉਹਨੇ ਵੀ ਕਿਸਾਨਾਂ ਦੇ ਹੱਕ 'ਚ ਬੋਲਿਆ। ਪੌਪ ਸਟਾਰ ਹੋ ਗਈ, ਹਾਲੀਵੁੱਡ ਦੇ ਸਾਰੇ ਜਿੰਨੇ ਵੀ ਸਿਤਾਰੇ ਸੀਗੇ ਕਿਸਾਨਾਂ ਪ੍ਰਤੀ ਦਰਦ ਰੱਖਦੇ ਸੀ, ਕਿਉਂਕਿ ਇੱਕ ਅੰਦੋਲਨ ਜਿਹੜਾ ਸੀ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ, ਇੱਕ ਜਨ ਦਾ ਅੰਦੋਲਨ ਬਣ ਗਿਆ। ਜਿੱਥੇ ਜਿੱਥੇ ਵੀ ਲੋਕ ਬੈਠੇ ਸਨ ਕਿਸਾਨਾਂ ਦੇ ਦਰਦ ਨੂੰ ਮਹਿਸੂਸ ਕਰਨ ਲੱਗੇ, ਕਿਸ ਤਰ੍ਹਾਂ ਕਿਸਾਨਾਂ ਨੇ ਆਪਣੇ ਜਿਹੜੀ ਜੋ ਸਾਲ ਦਾ ਸਫ਼ਰ ਕੱਢਿਆ ਹੈ, ਕਿਸ ਤਰੀਕੇ ਨਾਲ ਸਾਰਿਆਂ ਨੇ ਆਪਣੀ ਅੱਖੀ ਦੇਖਿਆ ਕਿ ਕੰਡੇ ਬੀਜੇ ਗਏ ਰਾਹਾਂ ਦੇ ਵਿੱਚ, ਮੇਖਾਂ ਗੱਡ ਦਿੱਤੀਆਂ ਗਈਆਂ, ਹੰਝੂ ਗੈਸ ਦੇ ਗੋਲੇ ਬਰਸਾਏ ਗਏ, ਉਸ ਤੋਂ ਬਾਅਦ ਸੋਟੇ ਡੰਡੇ ਵੀ ਵਰਤਾਏ ਗਏ। ਬਹੁਤ ਹੀ ਜ਼ਿਆਦਾ ਫਿਰ ਵੀ ਕਿਸਾਨ ਆਪਣੇ ਹੱਕਾਂ ਲਈ ਡਟੇ ਹੋਏ ਨੇ ਲਗਾਤਾਰ, ਜਦ ਕਿ 700 ਤੋਂ ਵੱਧ ਸਾਡੇ ਕਿਸਾਨ ਸ਼ਹੀਦ ਵੀ ਹੋ ਚੁੱਕੇ ਨੇ। ਪਰ ਗੱਲ ਦੇਖੋ ਕਿੰਨੀ ਇੱਥੇ ਸੋਚਣ ਵਿਚਾਰਨ ਵਾਲੀ ਹੈ ਕਿ ਜਦੋਂ ਸਰਕਾਰ ਦੇ ਉੱਤੇ ਕੋਈ ਗੱਲ ਪੈਂਦੀ ਹੈ ਤਾਂ ਉੱਥੇ ਟਾਲ ਮਟੋਲ ਹੋ ਜਾਂਦੀ ਹੈ। ਤੇ ਦੇਖੋ ਇੱਕ ਗੱਲ ਦੇਖੋ, ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਦੇ ਵਿੱਚ ਜਿਹਦੇ ਕਿ ਸਬੂਤ ਵੀ ਨੇ ਸਰਕਾਰ ਕੋਲ, ਪਰ ਕੋਈ ਵੀ ਅਜਿਹੀ ਕਾਰਵਾਈ ਨਹੀਂ ਕੀਤੀ ਗਈ ਹੈ ਸਰਕਾਰ ਵੱਲੋਂ, ਸਾਰੇ ਚੁੱਪ ਬੈਠੇ ਨੇ। ਦੇਖੋ ਹਰਜਿੰਦਰ, ਬਿਲਕੁਲ ਰਫੇਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਰਫੇਲ ਸਮਝੌਤਾ ਜਿਹੜਾ ਹੋਇਆ, ਇਸ ਸਮਝੌਤਾ ਦੀ ਸ਼ੁਰੂਆਤੀ ਦੌਰ ਤੋਂ ਲੈ ਕੇ ਡਿਲੀਵਰੀ ਤੱਕ ਇਹ ਸਮਝੌਤਾ ਜਿਹਨਾਂ ਦੇ ਵਿੱਚ ਰਿਹਾ, ਲਗਾਤਾਰ ਇਸ ਦੇ ਉੱਪਰ ਜਿਹੜੀਆਂ ਉਂਗਲਾਂ ਚੱਕੀਆਂ ਗਈਆਂ, ਚਾਹੇ ਸਰਕਾਰ ਕਾਂਗਰਸ ਦੀ ਸੀ ਉਦੋਂ ਵੀ ਇਸ ਸਮਝੌਤੇ ਨੂੰ ਲੈ ਕੇ ਬਹੁਤ ਚਰਚਾ ਛਿੜੀ ਸੀ। ਹੁਣ ਜਦੋਂ ਸਰਕਾਰ BJP ਦੀ ਭਾਈਵਾਲ ਪਾਰਟੀਆਂ ਦੀ ਹੈ ਤਾਂ ਹੁਣ ਫਿਰ ਇਸ ਸੰਬੰਧੀ ਜਿਹੜੀ ਲਗਾਤਾਰ ਹੈ ਚਰਚਾ ਜਿਹੜੀ ਚੱਲ ਰਹੀ ਹੈ, ਡਿਲੀਵਰੀ ਨੂੰ ਲੈ ਕੇ, ਇਸ ਹੋਏ ਸਮਝੌਤੇ ਨੂੰ ਲੈ ਕੇ, ਕਿੰਨਾ ਲੋਕਾਂ ਵੱਲੋਂ ਇਹ ਸਮਝੌਤਾ ਕੀਤਾ ਗਿਆ, ਉਹ ਪੂਰੀ ਗੱਲਬਾਤ ਨੂੰ ਲੈ ਕੇ ਜਿਸ ਕੰਪਨੀ ਨਾਲ ਇਹ ਸਮਝੌਤਾ ਕੀਤਾ ਗਿਆ ਉਸ ਵੱਲੋਂ ਵੀ ਜਿਹੜੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਹੈ ਉਹ ਦਿੱਤੇ ਗਏ ਆ, ਵੱਖ-ਵੱਖ ਸਮੇਂ ਜਿਹੜੇ ਉਹਨਾਂ ਵੱਲੋਂ ਬਿਆਨ ਜਾਰੀ ਕੀਤੇ ਗਏ ਹੈ। ਜੋ ਭਾਰਤ ਦੇ ਜੋ ਢਾਂਚਾ ਹੈ ਉਸ ਵੱਲੋਂ ਇਸ ਸਮਝੌਤੇ ਨੂੰ ਲੈ ਕੇ ਜਿਹੜੀਆਂ ਕਾਫੀ ਚੀਜ਼ਾਂ ਵੱਖ-ਵੱਖ ਸਮੇਂ ਤੇ ਕਹੀਆਂ ਗਈਆਂ, ਤੇ ਜਿੱਥੋਂ ਤੱਕ ਕਿ ਇਸ ਪੂਰੀ ਗੱਲਬਾਤ ਦੇ ਵਿੱਚ ਜੋ ਜੇ ਆਪਾਂ ਐਕਸਪਰਟ ਦੀ ਮੰਨੀਏ, ਜੇ ਐਕਸਪਰਟ ਦੀ ਜੋ ਰਾਏ ਹੈ ਉਹਨੂੰ ਮੰਨੀਏ, ਤਾਂ ਇਹੀ ਕਿਹਾ ਜਾ ਰਿਹਾ ਕਿ ਇਸ ਸਮਝੌਤੇ ਦੇ ਵਿੱਚ ਬਹੁਤ ਵੱਡਾ ਹੇਰ-ਫੇਰ ਹੈ ਜਿਹੜਾ ਹੋਇਆ। ਸਰਕਾਰ ਦੀ ਸ਼ਮੂਲੀਅਤ ਵੀ ਇਹਦੇ ਵਿੱਚ ਦੱਸੀ ਜਾ ਰਹੀ ਹੈ ਕਿ ਇਸ ਸਮਝੌਤੇ ਦੇ ਵਿੱਚ ਉਸ ਸ਼ਮੂਲੀਅਤ ਨੂੰ ਲੈ ਕੇ ਬਹੁਤ ਸਾਰੀਆਂ ਸ਼ੰਕਾਵਾਂ, ਬਹੁਤ ਸਾਰੇ ਸਵਾਲ ਹੈ ਜਿਹੜੇ ਉਹ ਲਗਾਤਾਰ ਖੜੇ ਕੀਤੇ ਜਾ ਰਹੇ ਨੇ। ਪਰ ਜਦੋਂ ਆਪਾਂ ਇਸ ਪੂਰੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਜਾਂਚ, ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਇਨਵੈਸਟੀਗੇਸ਼ਨ ਦੇ ਨਾਂ ਦੇ ਉੱਪਰ ਖਾਨਾ ਪੂਰਤੀ ਹੀ ਇਸ ਸਮਝੌਤੇ ਦੇ ਵਿੱਚ ਕੀਤੀ ਗਈ ਹੈ। ਇਸ ਪੂਰੇ ਸੌਦੇ ਨੂੰ ਸਹੀ ਸਾਬਤ ਕਰਨ ਵਾਸਤੇ ਸਰਕਾਰ ਵੱਲੋਂ, ਸਰਕਾਰ ਦੇ ਨੁਮਾਇੰਦਿਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗਈਆਂ, ਤੇ ਇਹਨਾਂ ਕੋਸ਼ਿਸ਼ਾਂ ਦੇ ਤਹਿਤ ਇਸ ਸਮਝੌਤੇ ਨੂੰ ਜਾਇਜ਼ ਠਹਿਰਾਉਣ ਦੀ ਜਿਹੜੀ ਗੱਲ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ। ਰਫੇਲ ਦੇ ਨਾਮ ਦੇ ਉੱਪਰ ਜਿਹੜੀ ਬਹੁਤ ਸਾਰੀ ਚਰਚਾ ਪੂਰੇ ਭਾਰਤ ਦੇ ਵਿੱਚ ਛਿੜੀ ਹੈ। ਹੁਣ ਫੇਰ ਜਿਹੜਾ ਇਹ ਸਮਝੌਤਾ ਇੱਕ ਵਾਰ ਫੇਰ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਜੀ। ਬਰਾੜ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਉਮੀਦ ਕਰਦੇ ਹਾਂ ਕਿ 26 ਨਵੰਬਰ ਜੋ ਕਿਸਾਨਾਂ ਵੱਲੋਂ ਸੰਸਦ ਵੱਲ ਮਾਰਚ ਐਲਾਨਿਆ ਗਿਆ ਹੈ ਉਹ ਸਫਲਤਾਪੂਰਵਕ ਨਿਪਰੇ ਚੜੇ, ਕਿਉਂਕਿ ਪਿੱਛੇ ਜਦੋਂ 26 ਜਨਵਰੀ ਦਾ ਇਹਨਾਂ ਨੇ ਪਲਾਨ ਆਊਟ ਕੀਤਾ ਸੀ ਤਾਂ ਉਦੋਂ ਸਰਕਾਰਾਂ ਵੱਲੋਂ ਜਾਂ ਸ਼ਰਾਰਤੀ ਅਨਸਰ ਜਾਂ ਵਿਚਕਾਰ ਜਿਹੜੇ ਸਰਕਾਰ ਵੱਲੋਂ ਏਜੰਸੀਆਂ ਵੱਲੋਂ ਲੋਕ ਪਾਏ ਗਏ ਸਨ, ਰਸਤਾ ਭਟਕਾਇਆ ਗਿਆ ਸੀ, ਕਿਸਾਨਾਂ ਦੇ ਉੱਤੇ ਦੋਸ਼ ਮੜੇ ਗਏ ਸਨ। ਸੋ ਉਮੀਦ ਕਰਦੇ ਹਾਂ ਕਿ ਇਸ ਵਾਰ ਕਿਸਾਨ ਆਪਣਾ ਪੂਰਾ ਹੋਸ਼ੋ ਹਵਾਸ਼ ਦੇ ਵਿੱਚ ਸੰਸਦ ਵੱਲ ਮਾਰਚ ਕਰਨਗੇ ਤੇ ਸਫਲ ਉਹਨਾਂ ਦਾ ਮਾਰਚ ਹੋਵੇਗਾ। ਧੰਨਵਾਦ ਜੀ ਤੁਹਾਡਾ। ਜੀ ਬਿਲਕੁਲ ਜੀ, ਸ਼ੁਕਰੀਆ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ।